ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜੋ ਇੱਕ ਬਹੁਤ ਵੱਡਾ ਤੇ ਬਹੁਤ ਮਹੱਤਵਪੂਰਨ ਸਮਾਗਮ ਹੋਇਆ ਹਰੀਕੇ ਪੱਤਣ। ਸਮੂਹਿਕ ਅਰਦਾਸ ਹੋਈ ਹੈ। ਜਥੇਦਾਰ ਸਾਹਿਬਾਨ ਨੇ ਨਾ ਸਿਰਫ ਸਿੱਖਾਂ ਦਾ ਬਲਕਿ ਹਿੰਦੂਆਂ ਦਾ ਵੀ ਜ਼ਿਕਰ ਕੀਤਾ, ਉਹਦੇ 'ਚ ਹੋਰਾਂ ਦਾ ਵੀ ਜ਼ਿਕਰ ਕੀਤਾ, ਸਾਰੇ ਸ਼ਹੀਦਾਂ ਦਾ ਜ਼ਿਕਰ ਕੀਤਾ। ਹਰੀਕੇ ਪੱਤਣ ਕਹਿੰਦੇ ਹੁਣ ਸ਼ਹੀਦੀ ਪੱਤਣ ਅਖਵਾਇਆ ਕਰੇਗਾ ਜੀ। ਰਮੀਨ ਜੀ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਕੱਲ ਦਾ ਦਿਨ ਬੜਾ ਅਹਿਮ ਦਿਨ ਸੀ ਜੀ। ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਜੀ ਉਸ 80-90 ਦੇ ਦਹਾਕੇ ਦੇ ਦਰਮਿਆਨ ਜੀ ਕਿਸੇ ਨਾ ਕਿਸੇ ਦੀ ਗੋਲੀ ਦਾ ਸ਼ਿਕਾਰ ਬਣੇ। ਬਿਲਕੁਲ। ਉਹ ਜਿਨ੍ਹਾਂ ਨੂੰ ਤਸ਼ੱਦਦ ਦੇ ਕੇ, ਅਣਪਛਾਤਿਆ ਕਰਾਰ ਦੇ ਕੇ ਦਰਿਆਵਾਂ, ਨਹਿਰਾਂ, ਨਦੀਆਂ ਦੇ ਵਿੱਚ ਜਾਂ ਹੜਾਇਆ ਗਿਆ ਜਾਂ ਸਾੜਿਆ ਗਿਆ, ਉਹਨਾਂ ਪਰਿਵਾਰਾਂ ਦੇ ਲਈ ਕੱਲ ਇੱਕ ਇਸ ਤਰੀਕੇ ਦਾ ਸੀ ਕਿ ਅਸੀਂ ਪ੍ਰਮਾਤਮਾ ਦੀ ਕਚਹਿਰੀ 'ਚ ਹੁਣ ਮਤਲਬ ਇਸ ਪਹਿਲੂ ਨੂੰ ਰੱਖ ਦਿੱਤਾ ਕਿ ਹੁਣ ਭਾਈ ਸਾਡੇ ਵੱਲੋਂ ਇਹੀ ਹੈ ਕਿ ਹੁਣ ਤੁਹਾਡੇ ਕੋਲ ਮਤਲਬ ਅਜੇ ਤੱਕ ਜਿਹੜੀ ਦੁਵਿਧਾ ਸੀ ਉਹਨੂੰ ਖਤਮ ਕਰਨ ਵਾਲਾ ਇੱਕ ਦਿਨ ਸੀ ਕੱਲ। ਸਹੀ ਹੈ। ਉਸ ਤੋਂ ਵੀ ਅਹਿਮ ਪੰਜਾਬ ਦੇ ਵਿੱਚ ਉਹ ਤਰ੍ਹਾਂ ਜਿਹੜੀਆਂ ਨਵੀਂ ਰਾਜਨੀਤਿਕ ਤੌਰ ਦੇ ਉੱਤੇ ਭਾਈਚਾਰਕ ਵੰਡ ਦੀ ਅੱਗ ਨੂੰ ਭਾਂਬੜ ਵਾਲ ਕੇ ਆਪਣੀਆਂ ਸਿਆਸੀ ਰੋਟੀਆਂ ਪਕਾਉਣਾ ਚਾਹੁੰਦੇ ਨੇ, ਸਹੀ ਹੈ, ਉਹਨਾਂ ਦੀਆਂ ਸਕੀਮਾਂ ਤੇ ਵੀ ਪਾਣੀ ਫੇਰਨ ਵਾਲਾ ਦਿਨ ਸੀਗਾ। ਉਹ ਤੋਂ ਵੀ ਗਾਹਾਂ ਉਹ ਭਾਰਤੀ ਏਜੰਸੀਆਂ ਜਿਹੜੀਆਂ ਪੰਜਾਬ ਨੂੰ ਬੜੇ ਵੱਖਰੇ ਤਰੀਕੇ ਨਾਲ ਦੇਖਦੀਆਂ ਨੇ, ਸਹੀ ਹੈ, ਉਹਨਾਂ ਏਜੰਸੀਆਂ ਨੂੰ ਵੀ ਕੱਲ ਮੂੰਹ ਦੀ ਖਾਣੀ ਪਈ। ਵੱਡੀ ਗਿਣਤੀ ਦੇ ਵਿੱਚ ਉੱਥੇ ਸੰਗਤ ਪਹੁੰਚੀ ਜੀ, ਔਰ ਸੰਗਤ ਦੇ ਵਿੱਚ ਬਹੁ ਗਿਣਤੀ ਉਹ ਪਰਿਵਾਰ ਪਹੁੰਚੇ ਜਿਨ੍ਹਾਂ ਨੇ ਆਪਣਾ ਧੀ, ਪੁੱਤ, ਭੈਣ, ਭਰਾ, ਪਤੀ, ਰਿਸ਼ਤੇਦਾਰ, ਸਾਕ ਸੰਬੰਧੀ ਹਨਾ ਕਿਸੇ ਨਾ ਕਿਸੇ ਰੂਪ ਚ ਗਵਾਇਆ। ਸਹੀ ਹੈ। ਜ਼ਿਆਦਾਤਰ ਹੱਥਾਂ 'ਚ ਤਸਵੀਰਾਂ ਸੀ, ਜ਼ਿਆਦਾਤਰ ਹੱਥਾਂ 'ਚ ਪੁਰਾਣੀਆਂ ਅਖਬਾਰਾਂ ਦੀਆਂ ਕਟੀਆਂ ਸੀ, ਸਹੀ ਹੈ, ਅਦਾਲਤਾਂ FIR ਦੀਆਂ ਕਾਪੀਆਂ ਸੀ। ਤੇ ਸਮਾਗਮ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ। 2 ਪੜਾਅ ਸੀਗੇ ਅਰਦਾਸ ਸਮਾਗਮ ਦੇ ਜੀ। ਇੱਕ ਪੜਾਅ ਉਹ ਜਿਹਦੇ ਵਿੱਚ ਧਾਰਮਿਕ ਰੋਹ ਰੀਤਾਂ ਅਨੁਸਾਰ ਹੈ ਨਾ ਸੁਖਮਨੀ ਸਾਹਿਬ ਦੇ ਪਾਠ, ਕੀਰਤਨ, ਅਰਦਾਸ, ਮੁੱਖ ਵਾਕ ਜੀ। ਦੂਸਰਾ ਪੜਾਅ ਸੀਗਾ ਰਾਜਨੀਤਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ, ਜਥੇਦਾਰ ਸਾਹਿਬਾਨ ਦੇ ਨਾਤੇ, ਕੌਮ ਦੇ ਨਾਮ ਦੇ ਉੱਤੇ, ਪੰਜਾਬ ਦੇ ਨਾਮ ਦੇ ਉੱਤੇ ਸੰਦੇਸ਼ ਦੇ ਰੂਪ ਦੇ ਵਿੱਚ ਸੁਨੇਹਾ। ਜੀ ਸਹੀ ਹੈ। ਪਹਿਲੇ ਪੜਾਅ ਦੇ ਵਿੱਚ ਜਦੋਂ ਸੁਖਮਨੀ ਸਾਹਿਬ ਦੇ ਪਾਠ ਮੁਕੰਮਲ ਹੋਏ ਹੈ ਨਾ, ਕੀਰਤਨ ਦਰਬਾਰ ਹੋਇਆ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਜੀ ਅਰਦਾਸ ਕੀਤੀ। ਜੀ। ਉਹਨਾਂ ਨੇ ਅਰਦਾਸ ਦੇ ਵਿੱਚ ਬਾਬਰ ਨੂੰ ਜਾਬਰ ਕਹਿਣ ਵਾਲੇ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਨ ਚ ਲਿਆ ਜੀ। ਉਹਨਾਂ ਨੇ ਹਿੰਦ ਦੀ ਚਾਦਰ, ਹਿੰਦੂ ਧਰਮ ਦੀ ਰੱਖਿਆ ਲਈ, ਇਹਨਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ, ਮਾਨਵਤਾ ਦੇ ਲਈ ਇਹਨਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕੀਤਾ। ਜੀ। ਫਿਰ ਅਰਦਾਸ ਕਰਦਿਆਂ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਅਰਦਾਸ ਕਰਨ ਆਏ ਹਾਂ ਸਮੂਹ ਪੰਜਾਬ ਵੱਲੋਂ, ਪੰਜਾਬੀਆਂ ਵੱਲੋਂ, ਕਿ ਉਹ ਲਵਾਰਸ ਕਹਿ ਕੇ, ਜਿਨ੍ਹਾਂ ਨੂੰ ਲਵਾਰਸ ਸ਼ਬਦ ਉਹਨਾਂ ਨੇ ਇਸ ਤਰੀਕੇ ਨਾਲ ਵਰਤਿਆ ਕਿ ਉਹਨਾਂ ਨੇ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਲਵਾਰਸ ਕਹਿ ਕੇ ਜਿਨ੍ਹਾਂ ਨੂੰ ਸਾੜਿਆ ਗਿਆ, ਦਰਿਆਵਾਂ 'ਚ ਹੜਾਇਆ ਗਿਆ ਹੈ ਨਾ, ਉਹਨਾਂ ਧੀਆਂ ਪੁੱਤਰਾਂ ਨੂੰ ਤੇ ਕੌਮੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਲ ਨੌਜਵਾਨ ਭੈਣਾਂ ਨੂੰ ਤੇ ਦਰਿਆਵਾਂ, ਨਹਿਰਾਂ 'ਚ ਰੋੜਿਆ ਗਿਆ, ਉਹਨਾਂ ਦੇ ਲਈ ਅਸੀਂ ਅਰਦਾਸ ਕਰਨ ਆਏ ਹਾਂ। ਸਿੱਖਾਂ ਤੇ ਹਿੰਦੂਆਂ ਦੇ ਸ਼ਰੀਰਾਂ ਨੂੰ, ਵਾਰਸਾਂ ਨੂੰ ਨਹੀਂ ਸੌਂਪਿਆ ਗਿਆ, ਉਹਨਾਂ ਲਈ ਅਸੀਂ ਅਰਦਾਸ ਕਰਨਾ ਹੈ। ਸਹੀ। ਸੋ ਇਸ ਅਰਦਾਸ ਦੇ ਰਾਹੀਂ ਉਹਨਾਂ ਨੇ ਕਿਹਾ ਕਿ ਬਈ ਇੱਕ ਸਿਧਾਂਤ, ਇੱਕ ਨਿਯਮ ਦੁਨੀਆ ਭਰ 'ਚ ਬਣਿਆ ਕਿ ਜਿਉਂਦੇ ਜੀ ਤੁਹਾਡੀ ਕੋਈ ਲਾਗ ਡਾਟ, ਕੋਈ ਦੁਸ਼ਮਣੀ, ਕੋਈ ਜਿੱਦ ਹੋ ਸਕਦੀ ਆ, ਪਰ ਮਰਨ ਤੋਂ ਬਾਅਦ ਸਰੀਰ ਨਾਲ ਕਾਹਦਾ ਵਿਤਕਰਾ। ਕਹਿੰਦੇ ਕਿ ਇੱਥੇ ਦਾ ਤੁਸੀਂ ਇਹ ਦੇਖੋ ਨਾ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਜੇ 2 ਮੁਲਕ ਲੜਦੇ ਨੇ, ਦੂਜੇ ਦੇ ਫੌਜੀ ਨੂੰ ਮੌਤ ਤੋਂ ਬਾਅਦ ਦੂਜੇ ਨੂੰ ਸੌਂਪ ਦਿੰਦੇ ਨੇ। ਸਹੀ ਹੈ, ਬਿਲਕੁਲ। ਇੱਥੇ ਸਾਡੀ ਉਹ ਪੁਲਿਸ ਸਾਡਾ ਹੀ ਸਿਸਟਮ ਤੇ ਆਪਣੇ ਹੀ ਸੂਬੇ ਦੇ ਲੋਕਾਂ ਨੂੰ ਜਿਹਦਾ ਪਤਾ ਹੈ ਕਿ ਫਲਾਣੇ ਪਿੰਡ ਦਾ, ਫਲਾਣਿਆਂ ਦਾ ਆਪੇ ਚੱਕਿਆ, ਆਪੇ ਕੀਤਾ ਸਾਰਾ ਕੁਛ। ਸਹੀ ਹੈ। ਤੇ ਤਾਂ ਵੀ ਉਹਨੂੰ ਲਵਾਰਸ ਕਹਿ ਕੇ ਸਾੜਿਆ, ਜਾਂ ਸਤਲੁਜ ਜਾਂ ਹਰੀਕੇ ਪੱਤਣ ਲਿਆ ਕੇ, ਜਾਂ ਕਿਤੇ ਹੋਰ ਨਹਿਰਾਂ 'ਚ
ਹੈ ਨਾ। ਸੋ ਇਸ ਤਰੀਕੇ ਨਾਲ ਬਹਾਇਆ ਉਹਨਾਂ ਸਾਰਿਆਂ ਨੂੰ। ਕਹਿੰਦੇ ਕਿ ਉਹ ਦੁਸ਼ਮਣੀਆਂ ਜਿਹੜੀਆਂ ਹੁੰਦੀਆਂ ਨੇ ਮੁੱਕ ਜਾਣੀਆਂ ਚਾਹੀਦੀਆਂ ਸੀ, ਉਹਦੇ ਬਾਵਜੂਦ ਇਹਨਾਂ ਨੂੰ ਸ਼ਹੀਦ ਕੀਤਾ ਜੀ। ਉਹਨਾਂ ਦੇ ਲਈ ਅਸੀਂ ਅੱਜ ਅਰਦਾਸ ਕਰਨਾ ਹੈ। ਸੋ ਅਰਦਾਸ ਹੋਈ ਜੀ। ਅਰਦਾਸ ਉਪਰੰਤ ਜਿਹੜੀ ਤਕਰੀਰ ਸੀ ਜਥੇਦਾਰ ਸਾਹਿਬ ਦੀ, ਹਾਂਜੀ, ਉਹਦੇ ਬਹੁਤ ਗਹਿਰੇ ਮਾਇਨੇ ਸੀ। ਉਹਨਾਂ ਨੇ ਦਰਿਆਵਾਂ ਦੇ ਮਹੱਤਵ ਨਾਲ ਗੁਰੂ ਸਾਹਿਬਾਨ ਦੇ ਨਾਲ ਜੋੜ ਕੇ ਉਹ ਗੱਲ ਕੀਤੀ ਕਿ ਗੁਰੂ ਸਾਹਿਬ ਨੇ ਜਿਹੜੇ ਜਿਹੜੇ ਸਥਾਨਾਂ ਤੇ ਹੈ ਨਾ, ਮਤਲਬ ਪਿੰਡ ਵਸਾਏ, ਕਸਬੇ ਵਸਾਏ, ਨਗਰ ਵਸਾਇਆ, ਜਿੱਥੇ ਜਿੱਥੇ ਆਪ ਚਰਨ ਪਾਏ, ਉਹ ਲਗਭਗ ਦਰਿਆਵਾਂ ਦੇ ਨੇੜੇ ਨੇੜੇ ਰਹਿ ਕੇ ਬਹੁਤ ਕੁਝ ਵਾਪਰਿਆ। ਉਹਨਾਂ ਨੇ ਸਾਰਾ ਉਹ ਹਵਾਲਾ ਦਿੱਤਾ ਜੀ ਜੀ। ਉੱਥੋਂ ਗੱਲ ਸ਼ੁਰੂ ਕਰਕੇ ਕਹਿੰਦੇ ਕਿ ਦਰਿਆ ਪਾਣੀ ਜਿਹੜਾ ਸਾਡਾ ਜੀਵਨ ਹੈ, ਉਸੇ ਨੂੰ ਮੌਤ ਦਾ ਆਧਾਰ ਬਣਾਇਆ ਇਸ ਸਿਸਟਮ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕਿਹੋ ਜਿਹਾ ਵਹਿਸ਼ੀ ਬਣਾ ਸੀ। ਸਹੀ। ਇੱਥੋਂ ਗੱਲ ਸ਼ੁਰੂ ਕਰਕੇ ਉਹਨਾਂ ਨੇ 80-90 ਦਹਾਕੇ ਦੇ ਦਰਮਿਆਨ ਉਹ ਸਾਰੀਆਂ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹ ਕਹਿੰਦੇ ਉਸ ਸਮੇਂ ਦੀਆਂ ਹਾਕਮ ਬਿਨਾਂ ਕਿਸੇ ਰਾਜਨੀਤਿਕ ਧਿਰ ਦਾ ਨਾਂ ਲਿਆ ਜੀ, ਉਹਨਾਂ ਨੇ ਪਿੰਨ ਪੁਆਇੰਟ ਕੀਤਾ ਕਿ ਕਾਂਗਰਸ ਤਾਂ ਮਾਫ ਹੋ ਹੀ ਨਹੀਂ ਸਕਦੀ, ਅਕਾਲੀ ਬੀਜੇਪੀ ਰਾਜ ਵੀ ਕੁਝ ਘੱਟ ਨਹੀਂ ਹੋਇਆ। ਬਿਨਾਂ ਨਾਮ ਲਿਆ ਉਸ ਸਮੇਂ ਦੀਆਂ ਹਾਕਮ ਸਰਕਾਰਾਂ ਨੇ 80-90 ਦੇ ਦਹਾਕੇ ਦੇ ਵਿੱਚ ਜੋ ਕੁਝ ਕੀਤਾ, ਕਹਿੰਦੇ ਉਹਦੇ ਲਈ ਤੇ ਉਹ ਸਾਰੇ ਲਈ ਉਹ ਜ਼ਿੰਮੇਵਾਰ ਨੇ। ਤੇ ਉਹਦੇ ਲਈ ਕੌਮ ਆਪਣੇ ਇਹਨਾਂ ਸ਼ਹੀਦਾਂ ਨੂੰ ਭੁੱਲੂਗੀ ਨਹੀਂ। ਚੇਚੇ ਤੌਰ ਤੇ ਜਿਹੜਾ ਉਹਨਾਂ ਨੇ ਇਹ ਸ਼ਬਦ ਵਰਤਿਆ ਕਿ ਉਹ ਲਵਾਰਸ ਨਹੀਂ ਸਨ, ਅਸੀਂ ਉਹਨਾਂ ਦੇ ਵਾਰਸ ਹਾਂ, ਪੰਥ ਉਹਨਾਂ ਦਾ ਵਾਰਸ ਹੈ। ਬਿਲਕੁਲ ਸਹੀ। ਪੰਜਾਬ ਉਹਨਾਂ ਦਾ ਵਾਰਸ ਹੈ। ਜਿਹੜੀ ਇਹ ਸ਼ਬਦ ਬਹੁਤ ਅਹਿਮ ਸੀ। ਫਿਰ ਉਹਨਾਂ ਨੇ ਇੱਕ ਹੋਰ ਨੁਕਤਾ ਜਿਹੜੇ ਦੇ ਵਿੱਚ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕਹਿੰਦੇ ਅਸੀਂ ਉਹ ਲੋਕ ਹਾਂ ਜਿਹੜੇ ਕਿਸੇ ਦਾ ਆਸਾਨ ਵੀ ਨਹੀਂ ਭੁੱਲਦੇ ਤੇ ਜਿਹੜੇ ਕਿਸੇ ਦਾ ਜ਼ੁਲਮ ਵੀ ਨਹੀਂ ਭੁੱਲਦੇ। ਅਸੀਂ ਉਹਨੂੰ ਚੇਤਿਆਂ 'ਚ ਰੱਖਦੇ ਹਾਂ, ਭੁੱਲਦੇ ਨਹੀਂ ਅਸੀਂ। ਸੋ ਇਸ ਲਈ ਕਹਿੰਦੇ ਭੁਲਾਇਆ ਨਹੀਂ ਜਾ ਸਕਦਾ। ਜਸਵੰਤ ਸਿੰਘ ਖਾਲੜਾ ਕਹਿੰਦੇ ਕੌਮੀ ਸ਼ਹੀਦ ਸੀ, ਕੌਮੀ ਸ਼ਹੀਦ ਹੈ, ਕੌਮੀ ਸ਼ਹੀਦ ਰਹੂਗਾ। ਤੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਉਸ ਸਮੇਂ ਤੋਰਿਆ ਗਿਆ, ਉਹਨਾਂ ਦੇ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ, ਉਹਨਾਂ ਨੂੰ ਮਾਫ ਨਹੀਂ ਕੀਤਾ ਜਾਊਗਾ। ਅਜੀਤ ਸਿੰਘ ਸੰਧੂ ਤੇ KPS ਗਿੱਲ ਦਾ ਚੇਚਾ ਜ਼ਿਕਰ ਕੀਤਾ, ਨਾਂ ਲੈ ਕੇ ਜਾਂਦਾ। ਸਹੀ ਹੈ। ਤੇ ਫਿਰ ਜੇ ਉਸ ਸਮੇਂ ਦੀਆਂ ਸਰਕਾਰਾਂ ਨੂੰ ਉਹਨਾਂ ਨੇ ਕਟਹਿਰੇ 'ਚ ਲਿਆ, ਹੁਣ ਵਾਲੀ ਦਾ ਨਾਂ ਤਾਂ ਨਹੀਂ ਲਿਆ ਪਰ ਕਟਹਿਰੇ 'ਚ ਉਹਨੂੰ ਵੀ ਖੜਾ ਕਰ ਲਿਆ ਜੀ। ਕਹਿੰਦੇ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਕਾਤਲ ਨੇ, ਉਹਨਾਂ ਨੂੰ ਖਾਸ ਕਰਕੇ ਉਹਨਾਂ ਨੇ ਨਾਂ ਲਿਆ ਫਿਰ ਜਸਪਾਲ ਸਿੰਘ DSP ਦਾ। ਉਹਨੂੰ ਤੇ ਨਾਲ ਦਿਆਂ ਨੂੰ ਬਾਹਰ ਕਿਹਨਾਂ ਨੇ ਕੱਢਿਆ, ਕੌਣ ਲੈ ਕੇ, ਕਿਹਨਾਂ ਦੇ ਸਮੇਂ, ਇਹ ਭੁਲਾਇਆ ਨਹੀਂ ਜਾ ਸਕਦਾ। ਸਹੀ ਹੈ। ਸੋ ਬਿਨਾਂ ਰਾਜਨੀਤਿਕ ਜਮਾਤ ਦਾ ਨਾਂ ਲਿਆ ਉਹਨਾਂ ਨੇ ਨਿਸ਼ਾਨਦੇਹੀਆਂ ਕਰ ਦਿੱਤੀਆਂ ਕਿ ਕੋਈ ਵੀ ਆਪਣੇ ਨਾਲ ਘੱਟ ਨਹੀਂ ਕਰ ਰਿਹਾ, ਕਿਸੇ ਨੇ ਵੀ ਆਪਣੇ ਨਾਲ ਘੱਟ ਨਹੀਂ ਕੀਤੀ ਜੀ ਜੀ। ਵਿਤਕਰਾ, ਜ਼ੁਲਮ, ਤਸ਼ੱਦਦ, ਇਹ ਸਾਰਾ ਵਰਤਾਰਾ ਸਭ ਨੇ ਦੇਖਿਆ। ਹੁਣ ਇਸ ਨੂੰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਜਿਹੜੀਆਂ ਵਰਗ ਵੰਡ ਪਾਉਣਾ ਚਾਹੁੰਦੇ ਨੇ, ਇਹਦੇ ਵਿੱਚ ਇਕੱਲੇ ਸਿੱਖ ਨਹੀਂ, ਹਿੰਦੂ ਵੀ ਨਾਲ ਨੇ ਜੀ, ਜਿਹੜੇ ਜਿਨ੍ਹਾਂ ਨੇ ਸਾਰਾ ਕੁਛ ਹੰਢਾਇਆ। ਇਸ ਲਈ ਜਿਹੜਾ ਵਰਗ ਵੰਡ ਪਾਉਣਾ ਚਾਹੁੰਦੇ ਨੇ ਉਹ ਦੇਖ ਲੈਣ, ਗੁਲਸ਼ਨ ਕੁਮਾਰ ਨੂੰ ਚੇਤੇ ਕਰ ਲੈਣ। ਤੇ ਉਸ ਤੋਂ ਬਾਅਦ ਜਿਹੜੇ ਇੱਕ ਖਾਲੜਾ ਉਹਨਾਂ ਦੇ ਨਾਲ ਬਤੌਰ ਉਹਨਾਂ ਦੇ ਮਾਮਲਿਆਂ 'ਚ ਗਵਾਹਾਂ ਤੱਕ ਭੁਗਤੇ ਨੇ, ਉਹਨਾਂ ਨੇ ਵੀ ਫਿਰ ਸਾਹਮਣੇ ਆ ਕੇ ਗੱਲ ਕਹੀ ਜੀ ਜੀ ਕਿ ਜਸਵੰਤ ਸਿੰਘ ਖਾਲੜਾ ਦਾ ਜੀਵਨ ਪੜ੍ਹ ਕੇ ਤਾਂ ਦੇਖ ਲਓ, ਉਹਨਾਂ ਨੇ ਜਿਹੜੇ ਹੋਰ ਧਰਮਾਂ ਦੇ ਜਾਂ ਹਿੰਦੂ ਪਰਿਵਾਰ ਦੇ ਜਿਹੜੇ ਤੋਰੇ ਗਏ, ਉਹਨਾਂ ਦੇ ਲਈ ਵੀ ਧਰਨੇ ਪ੍ਰਦਰਸ਼ਨ ਕੀਤੇ। ਸੋ ਇਸ ਲਈ ਅਸੀਂ ਵਧੀਕੀ ਦੇ ਖਿਲਾਫ ਹਮੇਸ਼ਾ ਲੜੇ ਆ। ਉਹ ਕਹਿੰਦੇ ਸਵਾਲ ਤਾਂ ਇਹੀ ਖੜਾ ਨਾ ਕਿ ਪੁਲਿਸ ਉਸ ਹਥਿਆਰਬੰਦ ਤਰੀਕੇ ਨਾਲ ਕਿਵੇਂ ਫੈਸਲਾ ਕਰ ਸਕਦੀ ਆ। ਸਹੀ ਹੈ। ਤੇ ਇਸ ਦੇ ਉੱਤੇ ਬੜੀ ਗੰਭੀਰਤਾ ਨਾਲ ਇਸ ਸਾਰੇ ਅਰਦਾਸ ਸਮਾਗਮ ਨੂੰ ਸਮੇਟਦੇ ਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਹੋਰਾਂ ਨੇ ਕਿਹਾ ਕਿ ਅੱਜ ਤੋਂ ਹਰੀਕੇ ਪੱਤਣ, ਠੀਕ ਹੈ, ਹੁਣ ਹਰੀਕੇ ਪੱਤਣ ਨਹੀਂ ਸ਼ਹੀਦੀ ਪੱਤਣ ਹੋਏਗਾ। ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰਦਾ ਜੀ ਕਿ ਉਹ ਸੰਗਤ ਦੇ ਸਹਿਯੋਗ ਨਾਲ, ਕੌਮ ਦੇ ਸਹਿਯੋਗ ਨਾਲ, ਪੰਜਾਬ ਦੇ ਸਹਿਯੋਗ ਨਾਲ, ਅਸੀਂ ਤੁਹਾਡੇ ਨਾਲ ਆ, ਸਾਰੀਆਂ ਸਿੱਖ ਸੰਸਥਾਵਾਂ ਸਹਿਯੋਗ ਕਰਨ। ਤੁਸੀਂ ਇੱਥੇ ਸ਼ਹੀਦੀ ਪੱਤਣ ਸਮਾਰਕ ਤਿਆਰ ਕਰੋ, ਯਾਦਗਾਰ ਬਣਾਓ ਜੀ। ਬੇਸ਼ੱਕ ਗੱਲ ਆਈ ਸੀ ਕਿ ਜੀ ਕਮਿਸ਼ਨ ਬਣਾਇਆ ਜਾਵੇ, ਪੀਪਲ ਹੈ ਨਾ, ਉਹ ਬਣ ਜਾਵੇ ਇੱਕ ਸਾਰਾ, ਤੇ ਉਹ ਤਾਂ ਨਹੀਂ ਉਹਨਾਂ ਨੇ ਕਿਹਾ, ਪਰ ਉਹਨਾਂ ਨੇ ਕਿਹਾ ਕਿ ਸਾਰੇ ਅੰਕੜੇ ਦਸਤਾਵੇਜ਼ ਕੀਤੇ ਜਾਣ ਕਿ ਜਿੰਨਿਆਂ ਦੀ ਜਾਨ ਲਈ ਗਈ ਇਸ ਸਿਸਟਮ ਨੇ, ਹੈ ਨਾ, ਉਹਨਾਂ ਸਾਰਿਆਂ ਦਾ ਇੱਕ ਦਸਤਾਵੇਜ਼ ਤਿਆਰ ਕੀਤਾ ਜਾਵੇ, ਉਹਦੇ ਵਿੱਚ ਅਸੀਂ ਤੁਹਾਡੇ ਨਾਲ ਹੋਵਾਂਗੇ। ਸੋ ਇਸ ਲਈ
ਇੱਕ ਵੱਡੀ ਪਹਿਲ ਕਦਮੀ ਹੈ। ਬੇਸ਼ੱਕ ਫਿਲਮ ਸਤਲੁਜ ਦਾ ਉੱਥੇ ਜ਼ਿਕਰ ਨਹੀਂ ਕੀਤਾ ਗਿਆ, ਨਾਂ ਨਹੀਂ ਲਿਆ ਗਿਆ, ਪਰ ਸਭ ਨੂੰ ਪਤਾ ਹੈ ਕਿ ਅੱਜ ਜੇ ਇਹ ਪੰਨੇ ਫਰੋਲੇ ਗਏ ਨੇ ਤਾਂ ਉਹਦੇ ਪਿੱਛੇ ਉਹ ਫਿਲਮ ਦਾ ਬਹੁਤ ਵੱਡਾ ਰੋਲ ਹੈ। ਨਹੀਂ ਤਾਂ ਸਿਸਟਮ ਇਸੇ ਤਰ੍ਹਾਂ ਦਬਾ ਕੇ ਚੱਲਦਾ। ਤੁਸੀਂ ਮੈਨੂੰ ਇਹ ਦੱਸੋ ਕਿ ਕੱਲ ਅਰਦਾਸ ਸਮਾਗਮ ਦੇ ਵਿੱਚ ਵੀ ਕਿਸੇ ਰਾਜਨੀਤਿਕ ਧਿਰ ਨੇ ਸ਼ਾਮਲ ਹੋਣ ਦੀ ਹਿੰਮਤ ਕਿਉਂ ਨਹੀਂ ਕੀਤੀ? ਕੋਈ ਰਾਜਨੀਤਿਕ ਚਿਹਰਾ, ਠੀਕ ਹੈ, ਕੁਝ ਦਲ ਮਤਲਬ ਕਿ ਨੁਮਾਇੰਦੇ ਗਏ ਜਿਹੜੇ ਅਜੇ ਕਿਸੇ ਸਿਸਟਮ 'ਚ ਨਹੀਂ ਰਹੇ, ਪਰ ਜਿਨ੍ਹਾਂ ਨੇ ਰਾਜ ਭਾਗ ਮਾਣ ਲਿਆ, ਰਾਜ ਭਾਗਾਂ 'ਚ ਰਹਿ ਲਏ ਜਾਂ ਰਾਜ ਭਾਗ 'ਚ ਹੈਗੇ ਨੇ, ਉਹਨਾਂ ਦਾ ਕੋਈ ਨੁਮਾਇੰਦਾ ਮੈਨੂੰ ਦੱਸ ਦਿਓ ਜਿਹੜਾ ਕਹੇ ਕਿ ਜੀ ਮੈਂ ਤਾਂ ਅਰਦਾਸ ਦੇ ਵਿੱਚ ਆਪਣੇ ਅਹੁਦੇ ਤਿਆਗ ਕੇ, ਆਪਣੀਆਂ ਪਾਰਟੀਆਂ ਤਿਆਗ ਕੇ ਆਇਆ, ਮੈਂ ਤਾਂ ਸੰਗਤ 'ਚ ਆਇਆ, ਮੈਂ ਕਰੂੰਗਾ। ਕਿਸੇ ਦੀ ਹਿੰਮਤ ਕਿਉਂ ਨਹੀਂ? ਸਹੀ ਹੈ। ਉੱਥੇ ਛੱਡੋ, ਆਪਣੇ ਪਿੰਡਾਂ 'ਚ ਜਿਹੜੀ ਫਿਲਮ ਲੱਗ ਰਹੀ ਹੈ ਉੱਥੇ ਦਰੀ ਤੇ ਬੈਠਣ ਦੀ ਹਿੰਮਤ ਨਹੀਂ ਕਰਦੇ। ਸਹੀ ਹੈ। ਫਿਰ ਇਹ ਜਿਹੜੀ ਗੱਲ ਆਪਾਂ ਪਹਿਲੇ ਦਿਨ ਤੋਂ ਕਰਦੇ ਹਾਂ ਕਿ ਇਸ ਆਵਾਮ 'ਚ ਸਾਰੇ ਨੰਗੇ, ਉਹ ਕੱਲ ਇੱਕ ਵਾਰ ਫਿਰ ਪ੍ਰਗਟਾਵਾ ਹੋਇਆ ਕਿ ਸਾਰੀਆਂ ਰਾਜਨੀਤਿਕ ਧਿਰਾਂ ਇੱਕੋ ਤਰੀਕੇ ਨਾਲ ਸਿਸਟਮ ਨੂੰ ਜਾਂ ਸਿਸਟਮ ਉਹਨਾਂ ਨੂੰ ਚਲਾ ਰਿਹਾ, ਸਟੇਟ ਇੱਕੋ ਤਰੀਕੇ ਨਾਲ ਕੰਮ ਕਰ ਰਹੀ ਹੈ। ਜੀ ਬਿਲਕੁਲ। ਜਿਵੇਂ ਤੁਸੀਂ ਜ਼ੁਲਮ ਦੀ ਗੱਲ ਕੀਤੀ ਸ਼ਰਮਾ ਜੀ, ਜਦੋਂ ਬੰਦਾ ਤੁਸੀਂ ਫਿਜ਼ੀਕਲੀ ਰਿਮੂਵ ਹੀ ਕਰਤਾ, ਉਹਨੂੰ ਮਤਲਬ ਉਹਦੇ ਸਾਹ ਜਿਹੜੇ ਉਹਨੂੰ ਪਰਮਾਤਮਾ ਨੇ ਬਖਸ਼ੇ ਸੀ ਉਹੀ ਖੋਹ ਲਏ, ਉਹਦੇ ਪਰਿਵਾਰ ਨੂੰ ਚੱਕ ਕੇ ਬਾਅਦ 'ਚ ਦੱਸਿਆ ਵੀ ਨੀਗਾ, ਘੱਟੋ ਘੱਟ ਮਿੱਟੀ ਤਾਂ ਉਹਨਾਂ ਨੂੰ ਵਾਪਸ ਕਰ ਦਿਓ। ਘੱਟੋ ਘੱਟ ਉਹ ਤਾਂ ਉਹਨਾਂ ਦਾ ਹੱਕ ਆ ਨਾ, ਉਹ ਤਾਂ ਉਸ ਬੰਦੇ ਦਾ ਵੀ ਹੱਕ ਸੀ। ਜਿਵੇਂ ਤੁਸੀਂ ਕਿਹਾ ਨਾ, ਮੈਨੂੰ ਉਹ ਗੱਲ ਬੜੀ ਵਧੀਆ ਲੱਗੀ ਕਿ ਲਾਸ਼ ਦੀ ਵੀ ਉਹ ਹੁੰਦੇ ਨੇ, ਹੱਕ ਹਕੂਕ ਹੁੰਦੇ ਨੇ। ਆਪਾਂ ਇੱਕ ਦਿਨ ਗੱਲ ਕੀਤੀ ਸੀ ਨਾ ਵੀ ਕਈ ਵਾਰੀ ਤੁਹਾਨੂੰ ਧਰਨਾ ਦੇਣਾ ਪੈਂਦਾ ਲਾਸ਼ ਰੱਖ ਕੇ, ਤਾਂ ਉਹ ਲਾਸ਼ ਦੀ ਬੇਹਰਮਤੀ ਦੇ ਬਰਾਬਰ ਹੈ ਇੱਕ ਤਰੀਕੇ ਦੇ ਨਾਲ, ਜੇ ਦੇਖਿਆ ਜਾਵੇ।